ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਟਰੱਕਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਓਟਾਵਾ ਉੱਥੇ ਦੀ ਰਾਜਧਾਨੀ ਵਿਖੇ ਤੇ ਬਾਰਡਰਸ ਦੇ ਉੱਤੇ USA ਦੇ ਬਲੌਕ ਹੋਇਆ ਬੰਦ ਹੋਇਆ ਬਹੁਤ ਕੁਝ ਤੇ ਮੈਂ ਇਸ ਪ੍ਰੋਟੈਸਟ ਨੂੰ ਉਸ ਹਿਸਾਬ ਨਾਲ ਦੇਖਦਾ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਕਿਸਾਨਾਂ ਦਾ ਪ੍ਰੋਟੈਸਟ ਹੋਇਆ ਸੀ। ਸੋ ਜਿਹੜਾ ਉੱਥੇ ਦਾ ਮੀਡੀਆ ਆ ਉਹ ਟੋਟਲੀ ਪ੍ਰੋਟੈਸਟਰ ਦੇ ਉਲਟ ਹੋਇਆ। ਪਹਿਲਾਂ ਤਾਂ ਉਹ ਗੱਲਬਾਤ ਹੀ ਨਹੀਂ ਕਰਦਾ ਸੀ ਇਹਦੇ ਸੰਬੰਧ 'ਚ। ਫਿਰ ਸੋਸ਼ਲ ਮੀਡੀਆ 'ਤੇ ਜ਼ਿਆਦਾ ਆਉਣਾ ਸ਼ੁਰੂ ਹੋਇਆ। ਹੁਣ ਗੱਲਬਾਤ ਕਰਦੇ ਆ ਤੇ ਹੁਣ ਉਹ ਕਹਿੰਦੇ ਆ ਵੀ ਇਹ ਥੋੜ੍ਹੇ ਜਿਹੇ ਹੈਗੇ ਆ ਵੀ ਸ਼ਰਾਰਤ ਕਰਦੇ ਹੈਗੇ ਆ। ਪਰ ਬਹੁਤ ਸਾਰੇ ਲੋਕਾਂ ਦੀ ਮੈਂ ਇੰਟਰਵਿਊ ਦੇਖੀ, ਉਹ ਕਹਿੰਦੇ ਵੀ ਅਸੀਂ ਖੁਦ ਵੈਕਸੀਨ ਲਾਏ ਆ, ਪਰ ਅਸੀਂ ਵੈਕਸੀਨ ਮੈਂਡੇਟ ਦੇ ਅਗੇਂਸਟ ਆ। ਵੀ ਜਿਹੜਾ ਮੈਂਡੇਟ ਆ ਨਾ ਉਹ ਗਲਤ ਆ, ਪਰ ਅਸੀਂ ਵੈਕਸੀਨ ਦੇ ਉਲਟ ਨਹੀਂ ਹੈਗੇ। ਸੋ ਹੌਲੀ-ਹੌਲੀ ਇਹ ਫਰੀਡਮ ਕੌਨਵਾਏ ਬਣਦਾ ਕਹਿੰਦੇ ਵੀ ਹੁਣ ਪ੍ਰਾਈਮ ਮਿਨਿਸਟਰ ਨੂੰ ਰੀਕਾਲ ਦੇ ਉੱਤੇ ਉਹ ਜਿਹੜੀ ਗੱਲ ਬਣਦੀ ਜਾ ਰਹੀ ਆ। ਸੋ ਚੰਗੇ ਕਸੂਤੇ ਫਸੇ ਹੋ ਆ। ਸੋ ਉੱਧਰੋਂ ਪ੍ਰਾਈਮ ਮਿਨਿਸਟਰ ਵੀ ਸੇਮ ਜਿੱਦਾਂ ਪ੍ਰਾਈਮ ਮਿਨਿਸਟਰ ਮੋਦੀ ਦਿੰਦਾ ਹੁੰਦਾ ਸੀ ਸਟੇਟਮੈਂਟਸ, ਇਹੀ ਦੇ ਰਿਹਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ। ਕਹਿੰਦਾ ਵੀ ਇਹ ਫਰਿੰਜ ਮਿਨੋਰਟੀ ਆ, ਛੋਟੀ ਜਿਹੀ ਮਿਨੋਰਟੀ ਹੈਗੀ ਆ, ਬਈ ਇਹ ਬਾਹਲੇ ਨਹੀਂ ਲੋਕ ਹੈਗੇ। ਸੋ ਅਨਫੋਰਚੂਨੇਟ ਪਾਰਟ ਇਹ ਆ ਵੀ ਚਾਹੇ ਤੁਸੀਂ ਉਹਨਾਂ ਦੇ ਨਾਲ ਐਗਰੀ ਕਰੋ ਜਾਂ ਨਾ ਕਰੋ, ਪੰਜਾਬੀ ਕਮਿਊਨਿਟੀ ਦੇ ਟਰੱਕਰਸ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਫਿਰ ਆਪਾਂ ਕਹਿੰਦੇ ਆ ਵੀ ਜੀ ਸਾਡੇ ਨਾਲ ਧੱਕਾ ਹੁੰਦਾ, ਜਾਂ ਜਦੋਂ ਅਸੀਂ ਪ੍ਰੋਟੈਸਟ ਕਰਦੇ ਸਾਡਾ ਸਾਥ ਨਹੀਂ ਦਿੰਦੇ ਹੈਗੇ। ਠੀਕ ਆ, ਤੁਸੀਂ ਨਹੀਂ ਐਗਰੀ ਕਰਦੇ, ਪਰ ਘੱਟੋ ਘੱਟ ਤੁਸੀਂ ਲੰਗਰ ਤਾਂ ਲਾ ਸਕਦੇ ਆ। ਜੇ ਹੋਮਲੈਸਾਂ ਨੂੰ ਪੂਰੀ ਦੁਨੀਆ 'ਚ ਲਾ ਸਕਦੇ ਲੰਗਰ, ਅਰਬ ਕੰਟਰੀਆਂ 'ਚ, ਸੀਰੀਆ 'ਚ, ਬੰਗਲਾਦੇਸ਼ 'ਚ, ਜਿੱਥੇ ਮਰਜ਼ੀ ਜਾ ਕੇ ਲੰਗਰ ਲਾ ਸਕਦੇ ਆ। ਮੈਂ ਉੱਥੇ ਦੇਖਦਾ ਸੀ ਭਈ ਗੋਰਿਆਂ ਨੇ ਆਪਣੇ ਪੀਜੇ ਦੇ ਲੰਗਰ ਲਾਏ। ਸੋ ਪੰਜਾਬੀ ਵੱਡੀ ਗਿਣਤੀ 'ਚ ਰਹਿੰਦੇ ਓਟਾਵਾ 'ਚ, ਉਹਨਾਂ ਨੂੰ ਲਾਣੇ ਚਾਹੀਦੇ ਸੀ। ਖਾਸ ਕਰਕੇ ਜਿਹੜੇ ਟਰੱਕਰ ਆ, ਤੁਸੀਂ ਨਹੀਂ ਵੀ ਐਗਰੀ ਕਰਦੇ ਪਰ ਫੀਲਡ ਤਾਂ ਤੁਹਾਡਾ ਹੀ ਆ ਨਾ, ਤੁਹਾਡੀ ਸਪੋਰਟ ਕਰਨੀ ਤਾਂ ਬਣਦੀ ਘੱਟੋ ਘੱਟ ਇਸ ਕੰਮ ਦੇ ਵਿੱਚ। ਬਹੁਤੇ ਪੰਜਾਬੀ ਤਾਂ ਮੈਂ ਦੇਖੇ ਵੀ ਓਪਨਲੀ ਉਹਨਾਂ ਦੇ ਅਗੇਂਸਟ ਹੀ ਬੋਲ ਰਹੇ ਸੀ ਟਰੱਕਰਸ। ਸੋ ਇਹ ਫਿਊਚਰ 'ਚ ਕੀ ਹੋਊਗਾ, ਇਹ ਕਾਫੀ ਰਿਫਟ ਵੀ ਲੱਗਦਾ ਇਹ ਤੋਂ ਪਊਗਾ। ਉਹਨਾਂ ਦੇ ਸੰਬੰਧ ਦੇ ਵਿੱਚ 2 ਜਾਣਿਆਂ ਨੂੰ ਚਾਰਜ ਵੀ ਕੀਤਾ ਗਿਆ ਹੈਗਾ। 13 ਇਨਵੈਸਟੀਗੇਸ਼ਨ ਵੀ ਚੱਲ ਰਹੀਆਂ, ਕਿਉਂਕਿ ਸ਼ਰਾਰਤੀ ਹੁੰਦੇ ਹੀ ਆ ਕੁਛ ਜਿਹੜੇ ਕਨਫੈਡਰੇਟ ਦੇ ਝੰਡੇ ਵੀ ਉਹਨਾਂ ਦੇ ਵਿੱਚ ਚੱਕੇ ਫਿਰਦੇ ਆ। ਪਰ 2-2 ਸਾਲਾਂ ਦੇ 5-5 ਸਾਲਾਂ ਦੇ ਬੱਚੇ ਲੋਕ ਫੈਮਿਲੀ ਸਮੇਤ ਉੱਥੇ ਗਏ ਹੋਏ ਹੈਗੇ ਆ। ਇਸੇ ਤਰ੍ਹਾਂ USA ਦੇ ਵਿੱਚ ਵੀ ਜਿਹੜਾ ਪ੍ਰੋਟੈਸਟ ਹੋਣ ਦੀ ਕੋਸ਼ਿਸ਼ ਹੋ ਰਹੀ ਆ ਵੈਕਸੀਨ ਮੈਂਡੇਟ ਦੇ ਅਗੇਂਸਟ, ਪਰ ਫੇਸਬੁੱਕ ਨੇ ਉਹ ਪੇਜ ਹੀ ਆਪਣੇ ਜਿਹੜਾ ਫੇਸਬੁੱਕ ਆ ਉੱਥੋਂ ਰਿਮੂਵ ਕਰ ਦਿੱਤਾ। ਕਨਵੇ ਟੂ DC 2020 ਇਹ ਆਰਗੇਨਾਈਜ਼ ਕੀਤਾ ਗਿਆ ਸੀ ਟਰੱਕਰਸ ਵੱਲੋਂ, ਇਹ ਪੇਜ ਹੀ ਰਿਮੂਵ ਕਰ ਦਿੱਤਾ ਗਿਆ। ਸੋ ਜਿਹੜੇ ਕੈਨੇਡਾ ਦੇ ਪ੍ਰੋਟੈਸਟਰਸ ਆ ਉਹਨਾਂ ਨੂੰ ਟੈਸਲਾ ਬਿਲੀਨੀਅਰ ਐਲੋਨ ਮਸਕ ਨੇ ਉਹਨਾਂ ਦਾ ਸਾਥ ਦਿੱਤਾ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨਾਂ ਦਾ ਸਾਥ ਦਿੱਤਾ ਹੈਗਾ ਆ। ਬਹੁਤ ਸਾਰੇ ਕੈਨੇਡੀਅਨ ਲੀਡਰਸ ਖਾਸ ਕਰਕੇ ਜਿਹੜਾ ਅਲਬਰਟਾ ਦਾ ਪ੍ਰੀਮੀਅਰ ਜੇਸਨ ਕੈਨੀ ਆ, ਉਹਨੇ ਕਿਹਾ ਵੀ ਪ੍ਰੋਟੈਸਟ ਖਤਮ ਹੋਣਾ ਚਾਹੀਦਾ US ਕੈਨੇਡਾ ਬਾਰਡਰ 'ਤੇ, ਕਿਉਂਕਿ ਉੱਥੇ ਹੁਣ ਜਿਹੜੀ ਸਪਲਾਈ ਆ ਉਹ ਪਹੁੰਚਣੀ ਨਹੀਂ। ਬਹੁਤ ਲੰਮੀਆਂ ਲਾਈਨਾਂ ਲੱਗੀਆਂ। ਇੱਕ ਟਾਈਮ 'ਤੇ ਤਾਂ ਉੱਥੇ ਪ੍ਰੋਟੈਸਟ ਕਹਿੰਦੇ ਇੰਨਾ ਲੰਮਾ ਸੀ, 70 ਕਿਲੋਮੀਟਰ ਲੰਮੀ ਲਾਈਨ ਲੱਗੀ ਹੋਈ ਸੀ। 20,000 ਟਰੱਕ ਤੇ 50,000 ਤੋਂ ਵੱਧ ਲੋਕ ਉੱਥੇ ਇਕੱਠੇ ਹੋਏ ਹੋਏ ਸੀਗੇ। ਕੈਨੇਡੀਅਨ ਲੀਡਰ ਹੁਣ ਦੇਖੋ ਉੱਥੇ ਗੋ ਫੰਡ ਮੀ ਪੇਜ ਉਹਨੇ ਸੈਟਅਪ ਕੀਤਾ ਆ। ਉਹਦੇ ਅਗੇਂਸਟ ਕੈਨੇਡੀਅਨ ਇੱਕ ਲੀਡਰ ਨੇ ਸਟੇਟਮੈਂਟ ਦੇ ਦਿੱਤੀ ਵੀ ਇਹ ਕਿੱਦਾਂ ਪੈਸੇ ਇਕੱਠੇ ਕਰੀ ਜਾਂਦੇ ਆ। ਵੀ ਹੁਣ ਪ੍ਰੋਬਲਮ ਤਾਂ ਇਹ ਆ ਵੀ ਮੁਲਕ ਜਿਹੜਾ ਹੈ ਇੱਥੇ ਹਰ ਇੱਕ ਨੂੰ ਆਜ਼ਾਦੀ ਆ ਆਪਣੀ ਗੱਲ ਕਹਿਣ ਦੀ, ਤੇ ਫਿਰ ਜਦੋਂ ਰੌਲਾ ਪਿਆ ਫਿਰ ਉਸਨੇ ਆਪਣਾ ਉਹ ਡਿਲੀਟ ਕਰ ਦਿੱਤਾ। ਤੇ ਇਹ ਕਾਫੀ ਜਿਹੜੀ ਸਿਚੁਏਸ਼ਨ ਆ ਕੈਨੇਡਾ ਦੇ ਵਿੱਚ ਟਰੱਕਰਸ ਨੂੰ ਲੈ ਕੇ ਹੁਣ ਉੱਥੇ ਦੀ ਰਾਜਧਾਨੀ 'ਚ ਟੈਂਸ ਬਣੀ ਹੋਈ ਹੈਗੀ ਆ। ਜੀ। ਇਹਦੇ ਵਿੱਚ ਜਿਹੜੇ ਆ ਕਾਫੀ ਜਿੱਦਾਂ ਤੁਸੀਂ ਕਿਹਾ ਵੀ ਟੈਂਸ ਬਣੀ ਪਈ ਆ। ਸੋ ਕਈ ਰਿਪੋਰਟਾਂ ਜਿਹੜੀਆਂ ਇਸ ਹਿਸਾਬ ਦੇ ਨਾਲ ਵੀ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ ਆ ਵੀ ਇਹਨਾਂ ਨੇ ਸ਼ੈਲਟਰਸ ਦੇ ਵਿੱਚੋਂ ਫੂਡ ਜਿਹੜੇ ਹੋਮਲੈਸ ਵਾਲਿਆਂ ਦਾ ਕਹਿੰਦੇ ਵੀ ਉਹ ਖੋਹ ਲਿਆ। ਇਹ ਕੁਛ ਮੀਡੀਆ ਦੇ ਵਿੱਚ ਹੁਣ ਤੁਸੀਂ ਦੱਸੋ ਵੀ ਰਾਜਕਰ ਵੀ ਸੀ ਇਹ ਹੋ ਸਕਦਾ? ਐਨ ਟੋਟਲੀ ਬਦਨਾਮ ਕਰਨ ਵਾਲੀ ਗੱਲ ਆ। ਹੁਣ ਵੀ ਟਰੱਕਰ ਆ ਇੰਨੇ ਨੇ 8-8 10-10 ਹਜ਼ਾਰ ਡਾਲਰ ਪੈਸੇ ਬਣਾਉਂਦੇ ਆ, ਰਾਈਟ? ਤੇ ਹੋਮਲੈਸਾਂ ਤੋਂ ਕਿੱਦਾਂ ਫੂਡ ਖੋਲੂਗੇ, ਹਨਾ? ਇਹ ਪੂਰੀਆਂ ਖਬਰਾਂ ਲੱਗੀਆਂ ਆ ਉੱਥੇ। ਇਹਨਾਂ ਨੇ ਜਿਹੜਾ ਉੱਥੇ ਵਾਰ ਮੈਮੋਰੀਅਲ ਸੀਗਾ ਕਹਿੰਦੇ ਵੀ ਉੱਥੇ ਪਿਸ਼ਾਬ ਪਸ਼ੂਬ ਵੀ ਕੀਤਾ, ਥੁੱਕਿਆ, ਇੱਦਾਂ ਦੀਆਂ ਚੀਜ਼ਾਂ ਵੀ ਆਈਆਂ। ਇਸ ਦੇ ਖਿਲਾਫ ਜਿਹੜਾ ਜਗਮੀਤ ਸਿੰਘ NDP ਦਾ ਲੀਡਰ ਆ ਉਹਨੇ ਵੀ ਜਿਹੜਾ ਉਹ ਬੋਲਿਆ। ਹੁਣ ਜਿਹੜੇ ਤੁਸੀਂ ਗੱਲ ਕਰ ਰਹੇ ਸੀਗੇ ਵੀ ਉਹਨਾਂ ਦਾ ਗੋ ਫੰਡ ਮੀ ਪੇਜ, ਉਹਨਾਂ ਨੇ ਅਦਾਲਤ ਦੇ ਵਿੱਚ ਕਹਿੰਦੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਵੀ $10 ਮਿਲੀਅਨ ਜਿਹੜਾ ਗੋ ਫੰਡ ਮੀ ਪੇਜ ਦੇ ਉੱਤੇ ਬਣਿਆ ਆ ਉਸ ਨੂੰ ਫਰੀਜ਼ ਕੀਤਾ ਜਾਵੇ। ਕਹਿੰਦੇ ਵੀ ਜਿਹੜੇ ਸਿਟੀ ਦੇ ਐਕਸਪੈਂਸ ਲੱਗੇ ਨੇ ਇਸ ਚੀਜ਼ ਨੂੰ ਲੈ ਕੇ
ਉਸ ਦੇ ਉਹਨੂੰ ਜਿਹੜਾ ਉਹ ਡਿਲੀਟ ਉਸ ਦੇ ਲਈ ਉਹ ਜਿਹੜੀ ਉਹ ਕਵਰ ਕੀਤੇ ਜਾਣ ਤਾਂ ਜੋ ਉੱਥੇ GoFundMe ਵਾਲੇ ਉਹਨੂੰ ਫਰੀਜ਼ ਕਰਨ। ਇਸ ਤੋਂ ਪਹਿਲਾਂ ਵੀ GoFundMe ਨੇ ਜਦੋਂ ਇਹ ਪੈਸੇ ਇਕੱਠੇ ਹੋਏ ਸੀਗੇ ਉਹਦੇ ਬਾਰੇ ਕਿਹਾ ਸੀਗਾ ਵੀ ਸਾਨੂੰ ਦੱਸੋ ਵੀ ਤੁਸੀਂ ਕਿੱਥੇ ਖਰਚਣੇ ਆ, ਫਿਰ ਅਸੀਂ ਜਿਹੜੇ ਇਸ ਨੂੰ ਅਨਫਰੀਜ਼ ਜਿਹੜਾ ਉਹ ਕੀਤਾ ਜਾਵੇ। 3% ਈਅਰਸ ਜਿਹੜੀ ਇੱਕ ਟੈਰਰਿਸਟ ਗਰੁੱਪ ਹੈਗਾ ਆ ਉੱਥੇ ਦਾ, ਜਿਹੜੇ ਵਾਈਟ ਨੈਸ਼ਨਲਿਸਟ ਟੈਰਰਿਸਟ ਗਰੁੱਪ ਆ ਉਹਦੇ ਝੰਡੇ ਤੇ ਕਨਫੈਡਰੇਟ ਫਲੈਗਸ ਉਹ ਵੀ ਜਿਹੜੇ ਸੀਗੇ, ਪਰ ਬਹੁਤੇ ਜਿਹੜੇ ਕੈਨੇਡੀਅਨ ਝੰਡੇ ਜਿਹੜੇ ਉੱਥੇ ਦੇਖਣ ਨੂੰ ਮਿਲੇ ਆ। ਕੁਛ ਕੁ ਵੀਡੀਓਜ਼ ਪਹਿਲਾਂ ਆਈਆਂ ਸੀਗੀਆਂ ਜਿੱਥੇ ਕੁਛ ਜਿਹੜੇ ਪੰਜਾਬੀ ਹੈਗੇ ਨੇ, ਸਿੱਖ ਸੀਗੇ, ਉਹਨਾਂ ਨੇ ਇਹਨਾਂ ਦੇ ਲਈ ਜਿਹੜੀ ਆ ਪਾਣੀ ਦਾ ਹੋਰ ਚੀਜ਼ਾਂ ਦਾ ਜਿਹੜਾ ਆ ਲੰਗਰ ਪਾਣੀ ਦਾ ਜਿਹੜਾ ਉਹ ਵੀ ਪ੍ਰਬੰਧ ਜਿਹੜਾ ਉਹ ਕੀਤਾ ਸੀਗਾ। ਸੋ ਹੁਣ ਜੇ ਦੇਖਿਆ ਜਾਵੇ ਤਾਂ ਇਸ ਨੂੰ ਲੈ ਕੇ ਪੂਰੀ ਡਿਵੀਜ਼ਨ ਜਿਹੜੀ ਆ ਉਹ ਉੱਥੇ ਬਣ ਚੁੱਕੀ ਹੈਗੀ ਆ। ਸੋ ਕਈ ਵੀਡੀਓਜ਼ ਟਰੱਕਰਸ ਦੀਆਂ ਵੀ ਜਿਹੜੀਆਂ ਉਹ ਆਈਆਂ ਸੀਗੀਆਂ, ਕਹਿੰਦੇ ਵੀ ਅਸੀਂ ਫਸੇ ਪਏ ਹਾਂ, ਸਾਡੇ ਤਾਈਂ ਰੋਟੀ ਪਾਣੀ ਦੀਆਂ, ਅਸੀਂ ਬਾਰਡਰ ਤੋਂ ਜਿਹੜਾ ਉਹ ਕ੍ਰਾਸ ਕਰਨਾ ਆ, ਇਸ ਕੌਨਵੇ ਦੇ ਕਰਕੇ ਜਿਹੜਾ ਉਹ ਕੰਮ ਰੁਕਿਆ ਪਿਆ ਆ। ਬਾਅਦ 'ਚ ਉਹਨਾਂ ਦੀਆਂ ਕਈਆਂ ਦੀਆਂ ਵੀਡੀਓ ਭੰਗੜਾ ਪਾਉਂਦਿਆਂ ਦੀਆਂ ਵੀ ਜਿਹੜੀਆਂ ਉਹ ਆ ਗਈਆਂ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਹਰ ਇੱਕ ਜਣਾ ਆਪੋ ਆਪਣੇ ਨੈਰੇਟਿਵ ਦੇ ਹਿਸਾਬ ਦੇ ਨਾਲ ਜੋ ਵੀ ਉੱਥੋਂ ਆ ਰਿਹਾ ਆ ਉਸ ਨੂੰ ਪੇਸ਼ ਕਰਨ ਦੀ ਜਿਹੜੀ ਉੱਥੇ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਬਣਨਾ ਬਣਾਉਣਾ ਇਸ ਦੇ ਵਿੱਚ ਕੀ ਆ, ਵੈਕਸੀਨ ਮੈਂਡੇਟਸ ਤੋਂ ਗੱਲ ਉਸ ਦੇ ਉਲਟ ਚੱਲਦੀ ਕਿਤੇ ਦੀ ਕਿਤੇ ਜਿਹੜੀ ਆ ਉਹ ਹੁਣ ਜਾ ਪਹੁੰਚੀ ਹੈਗੀ ਆ। ਸੋ ਇਸ ਨੇ ਜਿਹੜੀ ਡਿਵੀਜ਼ਨ ਆ ਉਸ ਨੂੰ ਜਿਹੜਾ ਉਹ ਵਧਾਉਣਾ ਆ। ਹੁਣ ਅਮਰੀਕਾ ਦੇ ਵਿੱਚ ਅਜਿਹਾ ਕੌਨਵਾਏ ਬਣ ਸਕੂਗਾ, ਨਹੀਂ ਬਣ ਸਕੂਗਾ, ਜਾਂਦਾ ਆ ਨਹੀਂ ਜਾਂਦਾ ਆ, ਬਾਈਡਨ ਨੂੰ ਘੇਰਨਗੇ ਨਹੀਂ ਘੇਰਨਗੇ, ਪਰ ਆਲਰੇਡੀ ਜਿਹੜੇ ਇੱਥੇ ਦੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਤੁਸੀਂ ਫੈਡਰਲ ਤੌਰ ਦੇ ਉੱਤੇ ਜਿਹੜਾ ਮੈਂਡੇਟ ਆ ਉਹ ਲਾ ਹੀ ਨਹੀਂ ਸਕਦੇ। ਸੋ ਇੱਥੇ ਦੀ ਅਦਾਲਤ ਨੇ ਆਲਰੇਡੀ ਬਿਜ਼ਨਸਿਸ ਦਾ ਉਸ ਚੀਜ਼ ਦੇ ਵਿੱਚ ਸਾਥ ਦੇ ਦਿੱਤਾ ਆ। ਹੁਣ ਉੱਥੇ ਜਿਹੜਾ ਅਦਾਲਤ ਦੇ ਵਿੱਚ ਗੱਲ ਪਹੁੰਚੀ ਨਹੀਂ ਪਹੁੰਚੀ ਉਸ ਦੇ ਬਾਰੇ ਤਾਂ ਨਹੀਂ ਪਤਾ ਸਾਨੂੰ, ਪਰ ਇਹ ਚੀਜ਼ ਜਿਹੜੀ ਜ਼ਰੂਰ ਹੈਗੀ ਆ ਵੀ ਉੱਥੇ ਡੈਫੀਨੇਟਲੀ ਜਿਹੜੇ ਲੋਕ ਆ ਉਹ ਆਪਸ ਦੇ ਵਿੱਚ ਭਿੜ ਰਹੇ ਨੇ। ਕਈ ਲੋਕ ਤੰਗ ਪਰੇਸ਼ਾਨ ਹੋ ਰਹੇ ਪਿਛਲੇ ਕਈ ਦਿਨਾਂ ਤੋਂ, ਕਹਿੰਦੇ ਵੀ ਹੌਰਨ ਸੁਣ ਕੇ ਉਹ ਹੁਣ ਇੱਕ ਦੂਜੇ ਦੇ ਨਾਲ ਭਿੜ ਰਹੇ ਵੀ ਭਾਈ ਸਾਨੂੰ ਸੌਣ ਲੈਣ ਦਿਓ, ਹੁਣ ਵੀ ਜੇ ਤੁਸੀਂ ਆਪਣਾ ਪ੍ਰੋਟੈਸਟ ਕਰਨਾ ਕਰੋ, ਘੇਰ ਕੇ ਬੈਠੇ ਓਟਾਵਾ ਵਾਲਿਆਂ ਨੂੰ ਘੇਰੀ ਬੈਠੋ, ਪਰ ਸਾਨੂੰ ਤਾਂ ਜਿਹੜਾ ਆ ਉਹ ਕਰ ਲੈਣ ਦਿਓ। ਹੁਣ ਦੇਖੋ ਕੀ ਉੱਥੇ ਬਣਦਾ ਆ, ਪਰ ਬਹੁਤਾ ਕੋਈ ਸੁਖਾਲੇ ਜਿਹੜੀ ਗੱਲ ਨਹੀਂ ਹੈਗੀ। ਡਿਵੀਜ਼ਨ ਜਿਹੜੀ ਆ ਹਰ ਇੱਕ ਚੀਜ਼ ਦੇ ਨਾਲ ਰਾਈਟ ਨਾਓ ਜਿਹੜੀ ਉਹ ਵੱਧ ਰਹੀ ਹੈ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਜਨਵਰੀ ਦੇ ਐਂਡ ਵਿੱਚ ਕਿਹਾ ਸੀ ਕਿ 90% ਕੈਨੇਡੀਅਨ ਟਰੱਕਰ ਵੈਕਸੀਨੇਟਡ ਹੈਗੇ ਆ। ਤੇ ਅਮਰੀਕਨ ਟਰੱਕਰ ਐਸੋਸੀਏਸ਼ਨ ਨੇ ਵੀ ਇਹ ਕਿਹਾ ਆ ਵੀ ਡਿਸਰਪਸ਼ਨ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ, ਇਹਦੇ ਨਾਲ ਸਪਲਾਈ ਨੂੰ ਪ੍ਰੋਬਲਮ ਪਊਗੀ ਤੇ ਯੂਐਸ ਇਕੋਨਮੀ ਦੇ ਉੱਤੇ ਵੀ ਇਹਦਾ ਅਸਰ ਪਊਗਾ, ਖਾਸ ਕਰਕੇ ਆਟੋ ਸੈਕਟਰ ਦੇ ਵਿੱਚ, ਮੈਨੂਫੈਕਚਰਿੰਗ 'ਚ, ਐਗਰੀਕਲਚਰ ਪ੍ਰੋਡਕਟਸ ਅਤੇ ਕੰਜ਼ਿਊਮਰ ਗੁਡਸ ਦੇ ਵਿੱਚ। ਸਾਰਿਆਂ ਨੂੰ ਪਤਾ ਹੀ ਆ ਵੀ ਖਾਸ ਕਰਕੇ ਐਗਰੀਕਲਚਰ ਸਬਜ਼ੀਆਂ ਨੂੰ ਲੈ ਕੇ ਤਾਂ ਲਗਭਗ 80% USA ਤੋਂ ਹੀ ਕੈਨੇਡਾ ਨੂੰ ਜਾਂਦੀਆਂ ਆ। ਇੱਧਰਲੀ ਸਾਈਡ ਤੋਂ ਬ੍ਰਿਟਿਸ਼ ਕੋਲੰਬੀਆ ਤੋਂ USA ਨੂੰ 1000 ਦੇ ਕਰੀਬ ਟਰੱਕ ਹਰ ਰੋਜ਼ ਲਾਸ ਐਂਜਲਸ ਜਾਂ ਇੱਧਰ ਕੈਲੀਫੋਰਨੀਆ ਆਉਂਦਾ ਹੈਗਾ ਜੀ। ਸੋ ਦੇਖੋ ਕੀ ਜਿਹੜਾ ਉੱਥੇ ਬਣਦਾ। ਹੁਣ ਬਹੁਤ ਸਾਰੀਆਂ ਜਿਹੜੀਆਂ ਦੂਜੇ ਕੈਨੇਡੀਅਨਸ ਦੀਆਂ ਇਹ ਵੀਡੀਓ ਉੱਥੇ ਆ ਰਹੀਆਂ ਆ ਜਿਸ ਦੇ ਵਿੱਚ ਇਸ ਟਰੱਕਰ ਕੌਨਵਾਏ ਦਾ ਜਿਹੜਾ ਪ੍ਰੋਟੈਸਟ ਜਿਹੜਾ ਉਹ ਚੱਲ ਰਿਹਾ ਹੈਗਾ ਆ, ਉਸ ਨੂੰ ਜਿਹੜਾ ਉਹ ਨਿੰਦ ਉੱਥੇ ਰਹੇ ਆ। ਓਟਾਵਾ ਦੀ ਪੁਲਿਸ ਸਰਵਿਸ ਆ, ਉਹਨਾਂ ਨੇ ਕਿਹਾ ਵੀ ਤਕਰੀਬਨ $8 ਲੱਖ ਦਾ ਖਰਚਾ ਪ੍ਰਤੀ ਦਿਨ ਕਹਿੰਦੇ ਵੀ ਇਸ ਪ੍ਰੋਟੈਸਟ ਨੂੰ ਇਸ ਤਰੀਕੇ ਦੇ ਨਾਲ ਚੱਲਦੇ ਰੱਖਣ ਦੇ ਲਈ ਤੇ ਕੰਮਕਾਜ ਜਿਹੜੇ ਠੱਪ ਹੋ ਰਹੇ ਆ ਉਸ ਦਾ ਉਹਨਾਂ ਨੂੰ ਜਿਹੜਾ ਉਹ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਲੈਟਸ ਸੀ ਜਿਹੜਾ ਇੱਥੇ ਕੀ ਬਣਦਾ ਆ, ਕੁਛ ਹੱਕ 'ਚ ਤੇ ਕੁਛ ਅਗੇਂਸਟ। ਸੋ ਇਹ ਡਿਵੀਜ਼ਨ ਜਿਹੜੀ ਆ ਇੱਥੋਂ ਬਾਅਦ 'ਚ ਹੁਣ ਨਾ ਆਪਣੇ ਗਵਾਂਢੀ ਮੁਲਕ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈਗੀ ਆ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਆ ਵੀ ਰਾਸ਼ਟਰਪਤੀ ਬਾਈਡਨ ਹੁਣਾਂ ਨੇ ਅੱਜ ਇਹ ਅਨਾਊਂਸ ਕੀਤਾ ਵੀ ਈਸਟਰਨ ਯੂਰਪ ਦੇ ਵਿੱਚ ਯੂਕਰੇਨ ਦੇ ਸਟੈਂਡ ਆਫ ਨੂੰ ਲੈ ਕੇ ਉਹ ਜਿਹੜੇ ਹੋਰ ਫੌਜੀ ਆ ਉਹਨਾਂ ਨੂੰ ਡਿਪਲੋਏ ਕਰਨ ਜਾ ਰਹੇ ਆ। US ਰੀਪੋਜੀਸ਼ਨ ਕਰਨ ਜਾ ਰਿਹਾ ਹੈ ਆਪਣੇ 1000 ਫੌਜੀ ਜਿਹੜੇ ਇਸ ਟਾਈਮ ਜਰਮਨੀ ਦੇ ਵਿੱਚ ਸੀਗੇ, ਰੋਮਾਨੀਆ ਨੂੰ, ਤੇ 2000 ਜਿਹੜੇ ਟਰੂਪ ਜਿਹੜੇ ਆ ਉਹਨਾਂ ਨੂੰ ਜਿਹੜੇ ਪੋਲੈਂਡ ਤੇ ਜਰਮਨੀ ਦੇ ਵਿੱਚ ਹੋਰ ਡਿਪਲੋਏ ਕਰਨ ਜਾ ਰਹੇ ਹੈਗੇ ਆ। ਸੋ 3000 ਫੌਜੀ ਕੁੱਲ US ਦਾ ਈਸਟਰਨ ਯੂਰਪ ਦੇ ਵਿੱਚ ਇਸ ਯੂਕਰੇਨ ਦੇ ਸਟੈਂਡ ਆਫ ਨੂੰ ਲੈ ਕੇ ਉਹਦੇ ਮਦਦ ਦੇ ਲਈ ਘੱਲਿਆ ਜਾ ਰਿਹਾ ਆ। 8500 ਜਿਹੜੇ ਫੌਜੀਆਂ ਨੂੰ ਤਤਪਰ ਜਿਹੜਾ ਵੀ ਤਿਆਰ ਬਰ ਤਿਆਰ ਰਹਿਣ ਦੇ ਲਈ ਆਖਿਆ ਗਿਆ ਸੀਗਾ ਵੀ ਤੁਹਾਨੂੰ ਕਿਸੇ ਵੀ ਵੇਲੇ ਉੱਥੇ ਘੱਲਿਆ ਜਾ ਸਕਦਾ ਆ। ਸੋ
ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕੀ ਜਿਹੜਾ ਉਹ ਬਣਦਾ ਆ। ਉੱਦਾਂ ਇਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਪੈਂਟਾਗਨ ਨੇ ਵੀ ਇਹ ਜਿਹੜੇ ਫੌਜੀ ਆ ਅਸਥਾਈ ਤੌਰ ਦੇ ਉੱਤੇ ਘੱਲੇ ਜਾ ਰਹੇ ਆ, ਪੱਕੇ ਤੌਰ ਦੇ ਉੱਤੇ ਨਹੀਂ ਉੱਥੇ ਹੋਣਗੇ। ਇਹ ਜਿਹੜੀ ਡਿਪਲੋਇਮੈਂਟ ਆ ਸ਼ਾਰਟ ਜਿਹੜੇ ਆ ਸਮੇਂ ਦੇ ਲਈ ਆ, ਥੋੜ੍ਹੇ ਸਮੇਂ ਦੇ ਲਈ ਹੀ ਜਿਹੜੀ ਉਹ ਰੱਖੀ ਗਈ ਆ। ਸੋ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਇੱਥੇ ਕੀ ਬਣਦਾ ਆ। ਯੂਕਰੇਨ ਹੁਣ ਇਹ ਚਾਹੁੰਦਾ ਆ ਵੀ ਉਹ ਆਪਣਾ ਜਿਹੜਾ ਮਸਲਾ ਆ ਇਸ ਨੂੰ ਜਿਹੜਾ ਡਿਪਲੋਮੈਟਿਕ ਤਰੀਕੇ ਦੇ ਨਾਲ, ਕੂਟਨੀਤਿਕ ਢੰਗ ਦੇ ਨਾਲ ਜਿਹੜਾ ਉਹ ਹੱਲ ਹੋਵੇ। ਪਰ ਜਿਹੜੇ ਰੂਸੀ ਫੌਜੀ ਆ ਉਹ ਵੀ ਲੱਖ ਤੋਂ ਵੱਧ ਤਾਦਾਦ ਦੇ ਵਿੱਚ ਯੂਕਰੇਨ ਦੇ ਬਾਰਡਰ ਦੇ ਉੱਤੇ ਉਹ ਵੀ ਤਗੜੀਆਂ ਜਿਹੜੀਆਂ ਮਿਜ਼ਾਈਲਾਂ ਲੈ ਕੇ ਤੇ ਜਿਹੜੀਆਂ ਗੋਲਾ ਬਰੂਦ ਲੈ ਕੇ ਉਹ ਵੀ ਉੱਥੇ ਖੜੇ ਨੇ, ਉੱਥੇ ਬੈਠੇ ਨੇ। ਸੋ ਡਿਪਲੋਮੈਟਿਕ ਹੱਲ ਨਾਟੋ ਨੂੰ 1992 ਵਾਲੀ ਸਥਿਤੀ 'ਚ ਲੈ ਕੇ ਜਾਣ ਵਾਲੀ ਗੱਲ ਰੂਸੀ ਰਾਸ਼ਟਰਪਤੀ ਦੀ ਮੈਨੂੰ ਨਹੀਂ ਲੱਗਦਾ ਵੀ ਨਾਟੋ ਵਾਲੇ ਜਿਹੜੇ ਉਹ ਮੰਨਣਗੇ। ਇਹ ਕਿੱਥੋਂ ਕੁ ਤੱਕ, ਕਿੰਨੇ ਕਿਤੇ ਤੱਕ ਇਹ ਮਸਲਾ ਜਿਹੜਾ ਉਲਝਿਆ ਰਹੂਗਾ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੈਗੀ ਆ। ਹਾਈਟੈਂਡ ਅਲਰਟ ਦੇ ਉੱਤੇ ਜਿਹੜਾ ਆ ਉਹ ਉਹਨਾਂ ਨੇ ਰੱਖਿਆ ਹੈਗਾ ਆ। ਸੋ ਫਰਾਂਸ ਵਾਲੇ ਵੀ ਕਹਿੰਦੇ ਆ ਰੋਮੇਨੀਆ ਦੇ ਵੱਲ ਨੂੰ ਆਪਣੀਆਂ ਜਿਹੜੀਆਂ ਫੌਜਾਂ ਆ ਉਹਨਾਂ ਨੂੰ ਘੱਲ ਰਹੇ ਆ, ਡਿਪਲੋਏ ਕਰ ਰਹੇ ਆ। ਇਹ ਨਾਟੋ ਦੀ ਕਮਾਂਡ ਦੇ ਅਧੀਨ ਜਿਹੜਾ ਉਹ ਆਉਂਦਾ ਆ। ਸੋ US ਨੇ ਸਵਾਗਤ ਕੀਤਾ ਹੈ ਵੀ ਸਪੇਨ, ਡੈਨਮਾਰਕ, UK, ਨੀਦਰਲੈਂਡਸ ਇਹ ਵੀ ਸੋਚ ਰਹੇ ਆ ਵੀ ਇੱਥੇ ਆਪਣੀਆਂ ਫੌਜਾਂ ਜਿਹੜੀਆਂ ਰੀਇਨਫੋਰਸਮੈਂਟ ਦੇ ਲਈ ਘੱਲੀਆਂ ਜਾਣਗੀਆਂ।